ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਜਿਹੜੇ H1V ਵਰਕਰਸ ਜਿਹੜੇ ਆਉਂਦੇ ਹੈਗੇ ਆ, ਕਹਿੰਦੇ ਵੀ ਟੌਪ ਦੀਆਂ ਜਿਹੜੀਆਂ 30 H1V ਸਪਾਂਸਰਿੰਗ ਕੰਪਨੀਆਂ ਹੈਗੀਆਂ, ਉਹ ਇੰਡੀਅਨ IT ਆਊਟਸੋਰਸਿੰਗ ਫਰਮਸ ਹੈਗੀਆਂ। ਇਹ ਰੀਜਨ ਆ ਵੀ 75% ਦੇ ਕਰੀਬ ਜੋ H1V ਦੇ ਵਰਕਰਸ ਹੈਗੇ ਆ, ਉਹ ਇੰਡੀਆ ਤੋਂ ਆਉਂਦੇ ਹੈਗੇ ਆ। ਇੱਕ ਜੋ ਨਵਾਂ ਜਿਹੜਾ ਸਰਵੇ ਹੈਗਾ ਆ, ਉਹ ਆਇਆ ਸਨ 2020 ਦਾ ਆਇਆ। ਉਹਦੇ ਮੁਤਾਬਕ ਇੰਡੀਆ ਤੋਂ H1V ਵਰਕਰਸ ਜਿਹੜੇ ਆ 3,19,494 ਆਏ ਇੱਕ ਸਾਲ ਚ 2020 ਦੇ ਵਿੱਚ। ਚਾਈਨਾ ਤੋਂ 51,597, ਕੈਨੇਡਾ ਤੋਂ 3987, ਸਾਊਥ ਕੋਰੀਆ ਤੋਂ 3665, ਫਿਲੀਪਾਈਨਸ ਤੋਂ 2711, ਤਾਈਵਾਨ ਤੋਂ 2595, ਮਕਸੀਕੋ ਤੋਂ 2543 ਤੇ ਬ੍ਰਾਜ਼ੀਲ ਤੋਂ 1931। ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਭਾਰਤ ਤੋਂ ਇਹ ਜਿਹੜੀਆਂ ਆਊਟਸੋਰਸਿੰਗ ਕੰਪਨੀਆਂ ਹੈਗੀਆਂ ਆ, ਇਹ H1V ਵੀਜ਼ੇ ਤੇ ਲੋਕਾਂ ਨੂੰ ਲੈ ਕੇ ਆਉਂਦੀਆਂ ਆ। ਹਜੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਆਪਣਾ ਜਿਹੜਾ ਆ ਚਾਰਜ ਸਾਂਭਣਾ ਹੀ ਆ। ਉਸ ਤੋਂ ਪਹਿਲਾਂ ਸੈਨੋਜ਼ੇ ਤੋਂ ਹੀ 3 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਆ। ਕਿਸ਼ੋਰ ਦੱਤਾਪੁਰਮ, ਉਹਨੇ ਆਲਰੇਡੀ ਗਿਲਟੀ ਪਲੀਆ ਕਰ ਲਿਆ ਫੈਡਰਲ ਕੋਰਟ ਦੇ ਵਿੱਚ ਵੀਜ਼ਾ ਫਰਾਡ ਤੇ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ। ਦੱਤਾਪੁਰਮ 55 ਸਾਲਾਂ ਦਾ ਸੈਂਤਾ ਕਲਾਰਾ ਦਾ ਰਹਿਣ ਵਾਲਾ ਹੈ ਤੇ 2 ਹੋਰ ਡਿਫੈਂਡੈਂਟਸ ਕੁਮਾਰ ਅਬਾਪਤੀ 55 ਸਾਲਾਂ ਦਾ ਆਸਟਨ ਟੈਕਸਸ ਤੋਂ ਆ, ਸੰਤੋਸ਼ਗਿਰੀ 48 ਸਾਲਾਂ ਦਾ ਸੈਨੋਜ਼ੇ ਤੋਂ ਹੈਗਾ। ਇਹਨਾਂ ਸਾਰਿਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਆ, ਜਿਹੜੀ ਇੰਡਾਈਟਮੈਂਟ ਫਰਵਰੀ 28 2019 ਚ ਫਾਈਲ ਹੋਈ ਸੀ। 1 ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਤੇ 10 ਕਾਊਂਟਸ ਆਫ ਸਬਸਟੈਂਸਿਵ ਵੀਜ਼ਾ ਫਰਾਡ। ਤੇ ਅਵਸਥੀ ਹੁਣਾਂ ਨੇ ਗਿਲਟੀ ਪਲੀਆ ਕਰ ਲਿਆ ਅਕਤੂਬਰ 19 2020 ਚ। ਗਿਰੀ ਹੁਣਾਂ ਨੇ ਜਾ ਕੇ ਅਕਤੂਬਰ 28 2024 ਦੇ ਵਿੱਚ ਕੀਤਾ ਹੈਗਾ ਆ। ਕਹਿੰਦੇ ਪਈ ਨੈਨੋ ਸਿਮੈਂਟਿਕਸ ਨਾਮ ਦੀ ਇਹ ਸਟਾਫਿੰਗ ਫਰਮ ਜੋ ਆ ਸੈਨੋਜ਼ੇ ਦੇ ਵਿੱਚ ਹੈੱਡਕੁਆਟਰ ਸੀ ਇਹਨਾਂ ਦੀ, ਇਹਨੂੰ ਓਨ ਕਰਦੇ ਸੀਗੇ, ਜਿਹਦੇ ਉੱਤੇ ਉਹ ਜਿਹੜੇ ਸਕੇਲਡ EMPLOYE ਜਿਹੜੇ H1V ਵੀਜ਼ਾ ਦੇ ਅੰਦਰ ਆਉਂਦੇ ਹੈਗੇ ਆ, ਉਹ ਲੈ ਕੇ ਆਉਂਦੇ ਸੀ ਵੀ ਉਹਨਾਂ ਨੂੰ ਅਸੀਂ ਗਾਹਾਂ ਸਪਲਾਈ ਕਰਦੇ ਹੈਗੇ ਹੋਰ ਟੈਕਨੋਲੋਜੀ ਕੰਪਨੀਆਂ ਨੂੰ ਜੀ। ਪਰ ਇਹ ਸਾਰੇ ਕਾਸੇ ਦੇ ਵਿੱਚ ਉਹ ਬੰਦੇ ਉਹ ਪ੍ਰੋਫੈਸ਼ਨਲ ਨਹੀਂ ਹੁੰਦੇ ਸੀ। ਉਹਨਾਂ ਦੇ ਝੂਠੇ ਜਿਹੜੇ ਆ ਰੈਜ਼ੂਮੇ ਬਣਾਏ ਜਾਂਦੇ ਸੀ, ਝੂਠੇ ਐਕਸਪੀਰੀਅੰਸ ਜਿਹੜੇ ਸ਼ੋਅ ਕੀਤੇ ਜਾਂਦੇ ਸੀ ਤੇ ਕਈ ਵਾਰ ਉਹਨਾਂ ਨੂੰ ਉਹ ਕੰਪਨੀਆਂ ਦੇ ਵਿੱਚ ਜਿਹੜਾ ਪਲੇਸ ਵੀ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੀ ਨਹੀਂ ਹੁੰਦਾ ਸੀ। ਸੋ ਇਹ ਸਾਰੇ ਕਾਸੇ ਦੇ ਦੌਰਾਨ 3 ਜਾਣੇ ਜਿਹੜੇ ਆ ਉਹ ਹੁਣ ਅਰੈਸਟ ਕੀਤੇ ਗਏ ਹੈਗੇ ਆ। ਫਰਸਟ ਅਸਿਸਟੈਂਟ ਯੂਨਾਈਟਿਡ ਸਟੇਟ ਅਟਾਰਨੀ ਪੈਟਰਿਕ ਰੋਬਨਸ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸਪੈਸ਼ਲ ਏਜੰਟ ਚੈਂਗ ਟੈਟਮ ਕਿੰਗ, ਉਹਨਾਂ ਨੇ ਜਿਹੜੀ ਆ ਇਹ ਅਨਾਉਂਸਮੈਂਟ ਕੀਤੀ ਹੈਗੀ ਆ। ਜੀ ਬਿਲਕੁਲ। ਸੋ ਇਹ ਦੱਸਦੇ ਜਾਈਏ ਵੀ ਇੱਕ ਵੀਜ਼ਾ ਫਰਾਡ ਦਾ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਆ ਉਸ ਦੇ ਜਿਹੜੇ ਚਾਰਜ ਆ 10 ਸਾਲ ਤੱਕ ਦੀ ਕੈਦ ਤੇ ਉਸ ਦੇ ਨਾਲ $2.5 ਲੱਖ ਦਾ ਜੁਰਮਾਨਾ ਪਰ ਜਿਹੜਾ ਵੀਜ਼ਾ ਫਰਾਡ ਕਾਊਂਟ ਦਾ ਜਿਹੜਾ ਉਹ ਹੋਊਗਾ। ਤੇ ਇਸ ਦੇ ਨਾਲ ਜਿਹੜੀ ਮੈਕਸਿਮਮ ਸੈਂਟੈਂਸ ਆ ਉਹ ਕਨਸਪੀਰੇਸੀ ਦੀ 5 ਸਾਲ ਦੀ ਸਜ਼ਾ ਤੇ ਉਹਦਾ ਵੀ ਜਿਹੜਾ $2.5 ਲੱਖ ਦਾ ਜਿਹੜਾ ਜੁਰਮਾਨਾ। ਜੋ ਦੱਸ ਰਹੇ ਆ ਪ੍ਰੋਸੀਕਿਊਟਰ, ਕਹਿੰਦੇ ਵੀ 10 ਫਰਾਡ ਦੇ ਜਿਹੜੇ ਕੇਸ ਤਾਂ ਉਹ ਕਨਫਰਮਡ ਆ ਸਾਡੇ ਕੋਲ ਵੀ ਜਿਹੜੇ ਉਹਨਾਂ ਨੇ ਕੀਤੇ ਆ ਤੇ ਉਸ ਤੋਂ ਇਲਾਵਾ ਉਹ ਹੋਰ ਇਹਨਾਂ ਨੇ ਕਿੰਨਿਆਂ ਨੇ ਕੀਤੇ ਹੋਣਗੇ ਉਹਦੇ ਬਾਰੇ ਜਿਹੜੀ ਉਹ ਪੂਰੀ ਤਰ੍ਹਾਂ ਜਾਂਚ ਜਿਹੜੀ ਉਹ ਚੱਲ ਰਹੀ ਆ। H1B ਵੀਜ਼ਾ ਲੈਣ ਦੇ ਲਈ ਇੰਪਲੋਇਰ ਜਾਂ ਜਿਹੜੇ ਸਪਾਂਸਰ ਆ ਉਹ I-129 ਇੱਕ ਪਟੀਸ਼ਨ ਆ ਉਸ ਨੂੰ ਫਾਈਲ ਕਰਦੇ ਆ ਜੋ ਕਿ ਉੱਥੇ ਇਹਨਾਂ ਨੂੰ ਆਰਜੀ ਤੌਰ ਦੇ ਉੱਤੇ ਕੰਮ ਕਰਨ ਤੇ ਰਹਿਣ ਦੀ ਜਿਹੜੀ ਆ ਉਹ ਸਹੂਲਤ ਦੇ ਦਿੰਦੀ ਆ ਅਮਰੀਕਾ ਦੇ ਵਿੱਚ। ਪਰ ਕਿਤੇ ਵੀ ਇਹ ਪਟੀਸ਼ਨ ਵੈਰੀਫਾਈ ਕਰਦੀ ਆ ਵੀ ਜੌਬ ਹੈਗੀ ਵੀ ਆ, ਉਹਦੀ ਕਿੰਨੀ ਡਿਊਰੇਸ਼ਨ ਆ ਤੇ ਹੋਰ ਜਿਹੜੀਆਂ ਡੀਟੇਲਸ ਆ। ਪਰ ਜਿਹੜੇ ਦੱਤਾਪੁਰਮ ਤੇ ਗਿਰੀ ਹੁਣੀ ਤੇ ਅਸਵਸਥੀ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਇਹ ਸਾਰੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਘੋਰ ਜਿਹੜਾ ਝੂਠ ਜਿਹੜਾ ਉਹ ਬੋਲਿਆ, ਫਰਾਡੂਲੈਂਟ H1B ਐਪਲੀਕੇਸ਼ਨ ਜਿਹੜੀਆਂ ਉਹ ਲਾਈਆਂ ਤੇ ਉਸ ਦੇ ਨਾਲ ਇਹ ਜਿਹੜਾ ਮੁੱਦਾ ਆ ਹੁਣ ਸਾਹਮਣੇ ਆਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ US ਦੇ ਜਿਹੜੇ ਅਸਿਸਟੈਂਟ ਅਟਾਰਨੀ ਸਾਰਾ ਗ੍ਰਿਸਵਲਡ, ਸਪੈਸ਼ਲ ਅਟਾਰਨੀ ਜੌਨੀ ਜੇਮਸ, ਇਹ ਸਾਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਆ। ਉਧਰ ਨਾਲ ਇੱਕ ਵਾਰੀ ਆਪਣੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਦੱਸ ਦਈਏ ਜਿਹੜੇ H1B ਦੇ ਉੱਤੇ ਵੀ ਜਿਹੜੇ ਉਹ ਹੈਗੇ ਆ। ਟਰੰਪ ਹੁਣਾਂ ਦੇ ਮੂਹਰੇ ਜਿਹੜੇ ਕਈ ਟੈਕ ਕੰਪਨੀਆਂ ਦੇ ਜਿਹੜੇ CEOs ਜਾਂ ਉਹਨਾਂ ਦੇ ਲੀਡਰਸ ਨੇ ਜਾ ਕੇ ਇਹ ਗੁਹਾਰ ਲਾਈ ਸੀ
ਵੀ H1B ਦੇ ਕਰਕੇ ਜਿਹੜੇ ਇੱਥੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਪਿੱਠ ਕੀਤੀ ਜਾ ਰਹੀ ਆ, ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਨਹੀਂ ਮਿਲ ਰਹੀਆਂ ਹੈਗੀਆਂ। ਤੇ ਕਹਿੰਦੇ ਵੀ ਜੇ ਅਨਚੈਕਡ ਰਹਿੰਦਾ ਆ ਤਾਂ ਇਹਨੇ ਮੁਲਕ ਨੂੰ ਉਥਲ-ਪੁਥਲ ਇਸ ਦੇ ਵਿੱਚ ਕਰ ਦੇਣੀ ਆ। ਉਹ ਕਹਿੰਦੇ ਵੀ ਇਕੱਲੀ ਇਲੀਗਲ ਇਮੀਗ੍ਰੇਸ਼ਨ ਹੀ ਹਰਟ ਨਹੀਂ ਕਰ ਰਹੀ ਅਮਰੀਕਾ ਨੂੰ, ਇਸ ਤਰੀਕੇ ਦੇ ਉੱਤੇ ਵੀ ਜਿਹੜੀ ਆ ਉਹ ਹਰਟ ਕਰ ਰਹੀ ਆ। ਪਰ ਜਿਹੜਾ ਵਿਵੇਕ ਰਾਮਾਸਵਾਮੀ ਵਰਗਾ ਆ, ਉਹ ਕਹਿੰਦਾ ਵੀ ਜਦੋਂ ਤੁਸੀਂ ਇੱਥੇ ਬੰਦੇ ਨੂੰ ਲਿਆਉਣਾ, ਉਹ ਦੇਖੋ ਵੀ ਅਮਰੀਕਾ ਦੇ ਲਈ ਉਹ ਕੀ ਸਕਿੱਲ ਜਿਹੜੇ ਉਹ ਨਾਲ ਲੈ ਕੇ ਆ ਰਿਹਾ ਆ। ਟਰੰਪ ਹੁਣਾਂ ਨੇ ਵੀ ਇਦਾਂ ਦੀ ਜਿਹੜੀ ਆ ਪੁਆਇੰਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਸ ਵੱਲ ਨੂੰ ਅਮਰੀਕਾ ਨੂੰ ਤੋਰਨ ਦੇ ਲਈ ਜਾਂ ਉਸ ਪਾਸੇ ਵੱਲ ਨੂੰ ਤੋਰਨ ਦੇ ਲਈ ਗੱਲ ਜਿਹੜੀ ਉਹ ਕਰਦੇ ਆ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ, ਇਹ ਹੁਣ ਚੁਣੌਤੀ ਜਿਹੜੀ ਉਹ ਜ਼ਰੂਰ ਰਹੂਗੀ। ਨੋ ਡਾਊਟ H1B ਦੇ ਬਹੁਤ ਸਾਰੇ ਜਿਹੜੇ ਫਰਾਡ ਦੇ ਜਿਹੜੇ ਕੇਸਿਸ ਸਾਹਮਣੇ ਆ, ਜਿਸ ਦੇ ਵਿੱਚ 3 ਭਾਰਤੀ ਮੂਲ ਦੇ ਜਿਹੜੇ ਬੰਦੇ ਆ ਉਹ ਹੁਣ ਗਿਲਟੀ ਉਹਨਾਂ ਨੇ ਪਲੀ ਕੀਤਾ, ਦੋਸ਼ ਆਪਣੇ ਕਬੂਲੇ ਹੈਗੇ ਆ। ਪਰ ਇਸ ਤੋਂ ਪਹਿਲਾਂ ਵੀ ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ। ਇਨਫੋਸਿਸ ਵਰਗੀ ਕੰਪਨੀ ਨੇ $34 ਮਿਲੀਅਨ ਦਾ ਫਾਈਨ ਜਿਹੜਾ ਉਹ ਸੈਟਲਮੈਂਟ ਕੀਤਾ ਸੀ, ਉਹਨਾਂ ਉੱਤੇ ਵੀ ਇਹੀ ਦੋਸ਼ ਲੱਗੇ ਸੀਗੇ ਵੀ ਸਿਸਟੈਮਿਕ ਵੀਜ਼ਾ ਫਰਾਡ ਤੇ ਇਮੀਗ੍ਰੇਸ਼ਨ ਪ੍ਰੋਸੈਸ ਦਾ ਉਹਨਾਂ ਨੇ ਅਬਿਊਜ਼ ਜਿਹੜਾ ਆ ਉਹ ਕੀਤਾ ਸੀ। ਸੋ ਇਹ ਵੀ ਜਿਹੜੀ ਆ ਇਹਨਾਂ ਦੇ ਨਾਲ ਇੰਡੀਅਨ ਹੋਰ ਕੰਪਨੀਆਂ ਦੇ ਨਾਲ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਆ। ਰੀਸੈਂਟਲੀ ਆਈ ਥਿੰਕ ਹੋਰ ਵੀ ਇੱਕ ਇੰਡੀਅਨ ਕੰਪਨੀ ਆ, ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਹੀ ਵੀਜ਼ੇ ਦੇ ਨਾਲ ਸੰਬੰਧਿਤ ਹੀ ਜਿਹੜੇ ਆ ਉਹ ਫਰਾਡ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗੇ ਸੀਗੇ। ਜੀ ਜੀ ਬਿਲਕੁਲ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਕੰਪਨੀਆਂ ਨੂੰ ਚਾਰਜ ਕਾਹਦੇ ਕੀਤਾ ਗਿਆ ਬੰਦਿਆਂ ਨੂੰ, ਕਹਿੰਦੇ ਵੀ ਜਿਹੜੇ ਡਿਫੈਂਡੈਂਟ ਹੈ 3 ਜਾਣੇ, ਇਹਨਾਂ ਨੂੰ ਪਤਾ ਸੀਗਾ ਵੀ ਉਹ ਝੂਠੀ ਸਕੀਮ ਆ ਉਹਨਾਂ ਦੀ, ਜਿਹੜੀ ਉਹਨਾਂ ਦੀ ਕੰਪਨੀ ਨੈਨੋ ਸਮੈਂਟਿਕਸ ਹੈਗੀ ਆ, ਉਹ ਜਿਨ੍ਹਾਂ ਲੋਕਾਂ ਦੇ ਲਈ ਵੀਜ਼ੇ ਲੈ ਰਹੇ ਆ ਉਹ ਉਹਨਾਂ ਨੂੰ ਗਾਹਾਂ ਉਹਨਾਂ ਨੇ ਪਲੇਸ ਕਰਨਾ ਨਹੀਂ ਹੈ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਲੈ ਕੇ ਉਹਨਾਂ ਤੋਂ ਜਿਹੜੇ H1B ਵੀਜ਼ੇ ਜਿਹੜੇ ਉਹਨਾਂ ਨੂੰ ਲਏ ਹੈਗੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਫਰਾਡ ਆ ਉਹ ਹੁੰਦਾ ਆ। ਤੇ ਇਹ ਜਿਹੜੇ ਮੈਂ ਤੁਹਾਨੂੰ ਫਿਗਰਸ ਵੀ ਦਿੱਤੇ ਆ, ਇਹ ਸਨ 2020 ਦੇ ਆ, ਜਦੋਂ ਹੁਣ 75% ਵੀਜ਼ੇ ਇੰਡੀਆ ਤੋਂ ਇੰਡੀਅਨ ਮੂਲ ਦੇ ਲੋਕਾਂ ਨੂੰ ਮਿਲਦੇ ਹੋਣ, ਤੇ ਉਹ ਮੋਰੇ ਜਿਹੜੀਆਂ ਕੰਪਨੀਆਂ ਜਿਹੜੀਆਂ ਆ ਉਹ ਕਿਸ ਤਰ੍ਹਾਂ ਉਹਨਾਂ ਦੇ ਝੂਠੇ ਰੈਜ਼ੂਮੇ ਬਣਾ ਕੇ ਝੂਠੀ ਜਿਹੜੀ ਜੌਬ ਕ੍ਰੀਏਟ ਕਰਕੇ ਲੈਂਦੇ ਹੋਣ। ਤਾਂ ਸੋ ਇਹ ਜਿਹੜੇ ਆ, ਜਿਸ ਤਰ੍ਹਾਂ ਰਾਮਾਸਵਾਮੀ ਦੀ ਤੁਸੀਂ ਗੱਲ ਕਰਦੇ ਆ, ਮੈਂ ਕੱਲ ਵੀ ਉਹਦਾ ਸੁਣ ਰਿਹਾ ਸੀ ਲੈਕਚਰ, ਕਹਿੰਦਾ ਵੀ ਦੇਖੋ ਮੈਂ ਇੱਕ ਲੀਗਲ ਇਮੀਗ੍ਰੈਂਟ ਦਾ ਮੁੰਡਾ ਹੈਗਾ ਆ, ਜਿਹੜਾ ਕਹਿੰਦਾ ਲੀਗਲੀ ਇੱਥੇ ਆਇਆ ਉਹਦਾ ਪੂਰਾ ਸਾਥ ਦੇਵਾਂਗੇ, ਜਿਹੜਾ ਇਲੀਗਲੀ ਆਇਆ ਹੈਗਾ ਆ ਉਹ ਕਹਿੰਦਾ ਪਹਿਲੇ ਸਾਡਾ ਜਿਹੜਾ ਆ ਜਿਹੜੇ ਲਾਜ਼ ਆ ਅਮਰੀਕਾ ਕਹਿੰਦੇ ਵੀ ਰੂਲ ਆਫ ਲਾਅ ਤੇ ਖੜਾ ਆ, ਜਿਹੜੇ ਉਹ ਪਹਿਲੇ ਰੂਲ ਤੋੜ ਕੇ ਆਏ ਆ ਤੇ ਉਹਨਾਂ ਦੇ ਪਿੱਛੇ ਅਸੀਂ ਜਾਵਾਂਗੇ। ਸੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਸਟੇਟਮੈਂਟਾਂ ਉਹ ਲੀਗਲ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਤੋਂ ਹੀ ਉਹ ਦਵਾਉਣਗੇ, ਤਾਂ ਕਿ ਜਿਹੜੀ ਆ ਉਹਨਾਂ ਦੀ ਬਦਨਾਮੀ ਵੀ ਨਾ ਹੋਵੇ। ਤੇ ਬਾਕੀ ਜਿਹੜੇ ਹੁਣ ਆ ਜਿਹੜੇ ਇੰਨਾ ਝੂਠ ਕਰਦੇ ਆ, ਸੋ ਜਦੋਂ ਇਦਾਂ ਦੀਆਂ ਸਟੋਰੀਆਂ ਆਉਂਦੀਆਂ ਆ ਉਹਦੇ ਨਾਲ ਜਿਹੜੀ ਇਮੀਗ੍ਰੇਸ਼ਨ ਆ ਹੋਰ ਵੀ ਜ਼ਿਆਦਾ ਜਿਹੜੀ ਸਟ੍ਰਿਕਟ ਹੋਊਗੀ। ਜੀ ਬਿਲਕੁਲ। ਸੋ ਇਹ ਮੁੱਦਾ ਖਾਸਾ ਜਿਹੜਾ ਇਸ ਟਾਈਮ ਭਖਿਆ ਪਿਆ ਹੈਗਾ।